ਹਾਰਟ ਅਟੈਕ ਵੀ ਜਿਹੜਾ ਜੈਨੇਟਿਕ ਹੈ ਕਿ ਹੂੰ, ਅਗਰ ਤੁਹਾਡੇ ਫੈਮਿਲੀ 'ਚ ਕਿਸੇ ਨੂੰ ਹਾਰਟ ਅਟੈਕ ਹੋਇਆ ਹੈ ਜਾਂ ਤੁਹਾਨੂੰ ਸਟ੍ਰੋਕ ਹੋਈ ਹੈ ਤੇ ਅੱਗੇ ਬੱਚਿਆਂ ਨੂੰ ਜਾਂ ਅੱਗੇ ਹੋਣੇ ਦੇ ਚਾਂਸਿਸ ਕਾਫੀ ਜ਼ਿਆਦਾ ਨੇ। ਸੋ ਹੂੰ, ਦਿਸ ਇਜ਼ ਅ ਵੈਰੀ ਸੀਰੀਅਸ ਇਸ਼ੂ। ਔਰ ਕੈਂਸਰ ਦਾ ਤੇ ਹੈ ਹੀ ਹੈ ਕਿ ਕੈਂਸਰ ਜੈਨੇਟਿਕ ਹੈ, ਜੀਨਸ ਤੁਹਾਡੇ ਚੇਂਜ ਹੁੰਦੇ ਰਹਿੰਦੇ ਨੇ। ਹੂੰ, 15 ਤੋਂ 20 ਸਾਲ ਲੱਗਦੇ ਨੇ ਕੈਂਸਰ ਬਣਦੇ, ਹੂੰ, ਲੇਕਿਨ ਉਹ ਲੁਕੋਇਆ ਰਹਿੰਦਾ, ਪਤਾ ਨਹੀਂ ਲੱਗਦਾ ਔਰ ਹੂੰ। ਸਾਡੀ ਨਾਰਮਲ ਲਾਈਫ ਰਹਿੰਦੀ ਹੈ। ਔਰ ਜੀ, ਫਿਰ ਡਾਕਟਰ ਕਹਿੰਦੇ ਤੁਹਾਨੂੰ ਕਿ ਸਟੇਜ 4 ਦਾ ਕੈਂਸਰ ਹੈ ਜਾਂ ਲੱਕੀ ਹੋ ਗਏ ਸਟੇਜ 3 ਦਾ ਕੈਂਸਰ ਹੈ। ਦੇਖੋ ਕਿ ਪ੍ਰਵੀਨ ਜੀ ਬਹੁਤ ਸਾਰੇ ਲੋਕੀ ਜਿਹੜੇ ਨੇ ਇਹ ਕਹਿੰਦੇ ਨੇ ਕਿ ਮੇਰੀ ਨੈਕ ਪੇਨ ਹੁੰਦੀ ਹੈ ਹੂੰ, ਜਾਂ ਨੈਕ 'ਚ ਪੇਨ ਹੁੰਦੀ ਹੈ, ਇਸ ਤਰ੍ਹਾਂ ਆਸਤਾ ਆਸਤਾ ਨੈਕ ਪੇਨ ਹੁੰਦੀ ਤੇ ਮੁੰਡੇ 'ਚ ਦਰਦ ਹੁੰਦੀ ਹੈ, ਜਿੱਥੇ ਹਾਂਜੀ, ਸਟਿਫਨੈਸ ਰਹਿੰਦੀ ਹੈ। ਕਈ ਕਹਿੰਦੇ ਮੈਨੂੰ ਅੱਧੇ ਸਿਰ ਤੇ ਦਰਦ ਹੁੰਦੀ ਹੈ ਜਾਂ ਸਾਰੇ ਥੱਲੇ ਤੱਕ ਦਰਦ ਹੁੰਦੀ ਹੈ। ਤੇ ਉਹਦਾ ਕਾਰਨ ਹੁੰਦਾ ਕਿ ਕਈ ਵਾਰੀ ਜੇ ਤੁਹਾਡੀ ਰਾਈਟ ਸਾਈਡ ਵੀ ਦਰਦ ਹੁੰਦੀ ਹੈ, ਨੈਕ ਸਟਿਫਨੈਸ ਹੁੰਦੀ ਹੈ, ਤੇ ਹਾਂਜੀ, ਜਿਹੜਾ ਤੁਹਾਡਾ ਅੰਦਰ ਇੱਥੇ ਲੀਵਰ ਹੈ ਜਾਂ ਹੂੰ, ਲੀਵਰ ਕਈ ਵਾਰੀ ਹੁੰਦਾ ਕਿ ਤੁਸੀਂ ਉਹੋ ਜਿਹਾ ਫੂਡ ਖਾਧਾ ਹੁੰਦਾ ਕਿ ਲੀਵਰ ਫੈਟੀ ਹੁੰਦਾ ਹੈ, ਜਾਂ ਕਈ ਹੂੰ, ਵਾਰੀ ਮੈਂ ਦੇਖਿਆ ਕਿ ਗਾਲ ਬਲੈਡਰ 'ਚ ਸਟੋਨ ਜਿਹੜੇ ਹੁੰਦੇ ਨੇ ਤੇ ਹੂੰ, ਜਾਂ ਤੁਹਾਨੂੰ ਖਾਣਾ ਵੀ ਪ੍ਰੋਪਰ ਹਜ਼ਮ ਦਾ ਗੈਸਿਸ ਜ਼ਿਆਦਾ ਬਣਦੀਆਂ ਨੇ, ਇਹਦੇ ਜੀ। ਕਰਕੇ ਵੀ ਤੁਹਾਡੇ ਅੰਦਰ ਸ਼ੋਲਡਰ ਬਲੇਡ ਜਿਹੜੇ ਨੇ ਉਹ ਦਰਦ ਹੁੰਦੇ ਨੇ, ਨੈਕ ਸਟਿਫਨੈਸ ਹੁੰਦੀ ਹੈ। ਲੋਕਾਂ ਦੇ ਵਿੱਚ ਜੋੜਾਂ ਦੇ ਦਰਦ ਜਿਹੜੀ ਸਮੱਸਿਆ ਉਹ ਕਿਉਂ ਆ ਰਹੀ ਹੈ ਜੀ? ਉਹਦਾ ਕਾਰਨ ਕੀ ਹੈ? ਸਾਡੇ ਜਿਹੜੇ ਹੱਡੀਆਂ 'ਚ ਜੋੜਾਂ 'ਚ ਕੈਲਸ਼ੀਅਮ ਘੱਟ ਜਾਂਦਾ ਤੇ ਜਾਂ ਫਿਰ ਸਾਡੇ ਅੰਦਰ ਜਿਹੜੀਆਂ ਹੱਡੀਆਂ ਖੋਖਲੀਆਂ ਹੋਣੀਆਂ ਸ਼ੁਰੂ ਹੋ ਜਾਂਦੀਆਂ। ਸੋ ਜੀ, ਦਰਦ ਦਾ ਕਾਰਨ ਇਹ ਵੀ ਹੋ ਸਕਦਾ ਹੈ, ਪਰ ਮੋਸਟਲੀ ਜਿਹੜਾ ਐਸਿਡ ਜਿਹੜਾ ਮੂਲ ਕਾਰਨ ਜਿਹੜਾ ਦੱਸਿਆ ਗਿਆ ਹੈ। ਸਤਿ ਸ਼੍ਰੀ ਅਕਾਲ। ਤੁਸੀਂ ਜੁੜੇ ਹੋਏ ਹੋ ਪੰਜਾਬੀ ਰੇਡੀਓ ਐਸੇ ਦੇ ਨਾਲ ਤੇ ਪ੍ਰੋਗਰਾਮ ਦੇ ਵਿੱਚ ਆਪਣੇ ਨਾਲ ਇੱਕ ਵਾਰ ਫਿਰ ਤੋਂ ਜੁੜ ਚੁੱਕੇ ਨੇ ਡਾਕਟਰ ਨਿਸ਼ਾ ਡੋਗਰਾ ਜੀ, ਜਿਨ੍ਹਾਂ ਦੇ ਨਾਲ ਆਪਾਂ ਸਿਹਤ ਸੰਬੰਧੀ ਕੁਝ ਗੱਲਾਂ ਬਾਤਾਂ ਕਰਦੇ ਹਾਂ, ਸਿਹਤ ਸੰਬੰਧੀ ਰੋਗਾਂ ਦੇ ਬਾਰੇ ਗੱਲਬਾਤ ਕਰਦੇ ਹਾਂ। ਡਾਕਟਰ ਨਿਸ਼ਾ ਡੋਗਰਾ ਜੀ, ਬਹੁਤ-ਬਹੁਤ ਧੰਨਵਾਦ ਤੁਹਾਡਾ ਜੁੜਨ ਦੇ ਲਈ। ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ ਪ੍ਰਵੀਨ ਜੀ, ਔਰ ਪ੍ਰੋਗਰਾਮ ਸੁਣਨ ਵਾਲਿਆਂ ਨੂੰ, ਦੇਖਣ ਵਾਲਿਆਂ ਨੂੰ ਮੇਰੀ ਨਿੱਘੀ ਜਿਹੀ ਸਤਿ ਸ਼੍ਰੀ ਅਕਾਲ, ਨਮਸਕਾਰ। ਸਤਿ ਸ਼੍ਰੀ ਅਕਾਲ ਜੀ। ਪ੍ਰੋਗਰਾਮ ਦੇ ਵਿੱਚ ਅੱਗੇ ਵਧਣ ਤੋਂ ਪਹਿਲਾਂ ਆਪਾਂ ਕੁਝ ਜਿਹੜੀਆਂ ਬਿਮਾਰੀਆਂ ਨੂੰ ਲੈ ਕੇ ਗੱਲਬਾਤ ਕਰਾਂਗੇ, ਉਹਨਾਂ ਦੇ ਵਿੱਚ ਆਪਾਂ ਅੱਜ ਜਿਹੜੀ ਕੁਝ ਜੁਆਇੰਟ ਪੇਨ ਦੇ ਬਾਰੇ ਗੱਲਬਾਤ ਕਰਾਂਗੇ, ਕੁਛ ਹੋਰ ਜਿਹੜੇ ਜੋੜਾਂ ਦੇ ਦਰਦ ਬਾਰੇ ਗੱਲਬਾਤ ਕਰਾਂਗੇ। ਪਰ ਉਸ ਤੋਂ ਪਹਿਲਾਂ ਆਪਾਂ ਡਾਕਟਰ ਨਿਸ਼ਾ ਡੋਗਰਾ ਦੇ ਬਾਰੇ ਤੁਹਾਨੂੰ ਜਾਣਕਾਰੀ ਜਿਹੜੀ ਹੈ ਉਹ ਸਾਂਝੀ ਕਰਦੇ ਚੱਲੀਏ। ਡਾਕਟਰ ਨਿਸ਼ਾ ਡੋਗਰਾ ਜਿਹੜੇ ਨੇ ਉਹ ਹਾਇਰ ਐਜੂਕੇਸ਼ਨ ਉਹਨਾਂ ਨੇ ਹਾਸਿਲ ਕੀਤੀ ਹੈ ਕੈਲੀਫੋਰਨੀਆ ਤੋਂ ਤੇ ਮੌਂਟਰੀਅਲ ਤੋਂ, ਕੈਨੇਡਾ ਤੋਂ, ਤੇ ਨਾਲ ਹੀ ਉਹ ਕੈਲੀਫੋਰਨੀਆ ਤੇ ਕੈਨੇਡਾ ਦੇ ਵਿੱਚ ਵੱਖ-ਵੱਖ ਹਸਪਤਾਲਾਂ ਦੇ ਵਿੱਚ, ਵੱਖ-ਵੱਖ ਵਿੱਦਿਅਕ ਅਦਾਰਿਆਂ ਦੇ ਵਿੱਚ ਆਪਣੀਆਂ ਸੇਵਾਵਾਂ ਦੇ ਚੁੱਕੇ ਨੇ। ਉਹ ਨੈਚੁਰਲ ਨਿਊਟ੍ਰੀਸ਼ਨ ਪ੍ਰੈਕਟੀਸ਼ਨਰ ਨੇ ਤੇ ਪਿਛਲੇ 30 ਤੋਂ ਵੱਧ ਸਾਲਾਂ ਤੋਂ, ਪਿਛਲੇ ਲਗਭਗ 35 ਸਾਲ ਤੋਂ ਉਹਨਾਂ ਦਾ ਜਿਹੜਾ ਐਕਸਪੀਰੀਅੰਸ ਆ ਉਹ ਲਗਾਤਾਰ ਆਪਣੀਆਂ ਸੇਵਾਵਾਂ ਦੇ ਰਹੇ ਨੇ। ਤੇ ਇਹਦੇ ਨਾਲ ਉਹ ਸੀਓ ਨੇ, ਪ੍ਰੈਜ਼ੀਡੈਂਟ ਨੇ ਐਡਵਾਂਸਡ ਜੀਨੋਮਿਕਸ ਜਿਹੜੀ ਫਸਟ ਪ੍ਰੀਵੈਂਟਿਵ ਹੈਲਥ ਕੇਅਰ ਇਨਕਾਰਪੋਰੇਸ਼ਨ ਹੈ ਕੈਨੇਡਾ ਦੇ ਵਿੱਚ, ਉਹਦੇ ਉਹ ਸੀਈਓ ਤੇ ਪ੍ਰੈਜ਼ੀਡੈਂਟ ਵੀ ਨੇ। ਉਹਨਾਂ ਦੇ ਨਾਲ ਆਪਾਂ ਅੱਜ ਗੱਲਬਾਤ ਕਰਾਂਗੇ ਜੋੜਾਂ ਦੇ ਦਰਦ ਨੂੰ ਲੈ ਕੇ, ਇਹ ਕਿਉਂ ਆ ਤੇ ਇਹਦੇ ਕਾਰਨ ਕੀ ਹੋ ਸਕਦੇ ਨੇ। ਡਾਕਟਰ ਨਿਸ਼ਾ ਡੋਗਰਾ ਜੀ, ਪਹਿਲਾ ਜਿਹੜਾ ਸਵਾਲ ਆ ਉਸ ਤੋਂ ਆਪਾਂ ਸ਼ੁਰੂਆਤ ਕਰਦੇ ਹਾਂ ਕਿ ਜਿਹੜਾ ਜੋ ਲੋਕਾਂ ਦੇ ਵਿੱਚ ਜੋੜਾਂ ਦੇ ਦਰਦ ਜਿਹੜੀ ਸਮੱਸਿਆ ਉਹ ਕਿਉਂ ਆ ਰਹੀ ਹੈ ਜੀ? ਉਹਦਾ ਕਾਰਨ ਕੀ ਹੈ? ਬਿਲਕੁਲ ਜੀ, ਇਹ ਜਿਹੜੀ ਪ੍ਰਵੀਨ ਜੀ ਜਿਹੜੀ ਸਮੱਸਿਆ ਹੈ, ਜੀ, ਇੱਕ ਤੇ ਇਹ ਦੇਖਣਾ ਹੈ ਕਿ ਇਹਦੀ ਸਾਇੰਟੀਫਿਕਲੀ ਕੀ ਮਤਲਬ ਡਾਕਟਰ ਜਾਂ ਜਿਹੜੇ ਸਪੈਸ਼ਲਾਈਜ਼ਡ ਡਾਕਟਰ ਨੇ ਜਾਂ ਉਹ ਕੀ ਕਹਿੰਦੇ ਨੇ, ਜਾਂ ਹਾਂਜੀ, ਜਿੰਨੇ ਵੀ ਰਿਸਰਚ ਸਟੱਡੀਜ਼ ਹੁੰਦੀਆਂ ਉਹ ਉਹਦੇ ਬੇਸ ਤੇ ਹੁੰਦੀਆਂ ਵੀ ਜਿੰਨੇ ਵੀ ਪੇਸ਼ੈਂਟ ਆਲਰੇਡੀ ਇਸ ਬਿਮਾਰੀ ਦੇ ਨਾਲ ਜੂਝਦੇ ਨੇ ਜਾਂ ਜਿਨ੍ਹਾਂ ਨੂੰ ਦਰਦਾਂ ਹੁੰਦੀਆਂ ਨੇ। ਦੇਖਿਆ ਜਾਏ ਹਰ ਕੋਈ ਕਿਸੇ ਨੂੰ ਕਦੀ ਨਾ ਕਦੀ ਲਾਈਫ 'ਚ ਦਰਦਾਂ ਤੇ ਹੁੰਦੀਆਂ ਨੇ, ਪਰ ਜਿਹੜੇ ਆਲਰੇਡੀ ਪੇਸ਼ੈਂਟ ਜਿਨ੍ਹਾਂ ਨੇ ਸਰਜਰੀਜ਼ ਕਰਾਈ ਦੀ ਹੁੰਦੀਆਂ ਨੇ ਜਾਂ ਕਿਸੇ ਕਾਰਨ ਉਹ ਡਾਕਟਰ ਤੱਕ ਪਹੁੰਚਦੇ ਨੇ ਸਪੈਸ਼ਲਾਈਜ਼ ਤੱਕ, ਤੇ ਫਿਰ ਉਹਨਾਂ ਦੇ ਉੱਤੇ ਡਾਟਾ ਤਿਆਰ ਕੀਤਾ ਜਾਂਦਾ ਹੈ। ਹੂੰ, ਤੇ ਹੂੰ, ਉਹਨਾਂ ਨੇ ਇਹ ਦੱਸਿਆ ਗਿਆ ਕਿ ਜਿਹੜਾ ਮੂਲ ਕਾਰਨ ਹੁੰਦਾ ਹੈ ਜਾਂ ਜੜ ਜਿਹੜੀ ਹੁੰਦੀ ਹੈ ਉਹ ਸੋਜ ਤੇ ਹੁੰਦੀ ਹੈ, ਕਿਉਂਕਿ ਸੋਜ ਬਹੁਤ ਸਾਰੀ ਬਿਮਾਰੀਆਂ ਦਾ ਕਾਰਨ ਹੈ, ਅਸੀਂ ਪਹਿਲੇ ਵੀ ਬੜੀ ਵਾਰ ਜ਼ਿਕਰ ਕੀਤਾ। ਲੇਕਿਨ ਇਹ ਵੀ ਦੇਖਿਆ ਕਿ ਕਾਫੀ ਸਾਰੇ ਪੇਸ਼ੈਂਟ ਜਿਹਨਾਂ ਨੂੰ ਤੇਜ਼ਾਬ ਬਣਦਾ, ਅੰਦਰ ਐਸਿਡ ਬਣਦਾ ਹੈ ਜਾਂ ਐਸਿਡ ਰਿਫਲਕਸ ਹੁੰਦੀ ਹੈ, ਤੇ ਉਹ ਆਹਿਸਤਾ ਆਹਿਸਤਾ ਜੋੜਾਂ 'ਚ ਦਰਦਾਂ ਹੋ ਜਾਂਦੀਆਂ। ਕਿਉਂ ਹੁੰਦੀਆਂ, ਕਿਸ ਕਰਕੇ ਹੁੰਦੀ, ਉਹ ਵੀ ਮੈਂ ਦੱਸਾਂਗੀ। ਲੇਕਿਨ ਇੱਕ ਹੋਰ ਜਿਹੜੀ ਨਵੀਂ ਰਿਸਰਚ ਸਟੱਡੀਜ਼ ਜਿਹੜੀਆਂ ਸਾਹਮਣੇ ਆਈ, ਉਹਨਾਂ ਨੇ ਦੱਸਿਆ ਕਿ ਤੁਹਾਡੀ ਬਾਡੀ ਜਿਹੜੀ ਹੈ ਨਾ, ਅਗਰ ਸ਼ੁਰੂ 'ਚ ਤੁਹਾਨੂੰ ਤੇਜ਼ਾਬ ਬਣਦਾ ਹੈ ਤੇ ਮਹਿਸੂਸ ਨਹੀਂ ਹੁੰਦਾ। ਹੂੰ, ਆਹਿਸਤਾ ਆਹਿਸਤਾ ਜਿਸਲੇ ਤੁਹਾਡੇ ਅੰਦਰ ਜ਼ਖਮ ਹੋਣਾ ਸ਼ੁਰੂ ਹੋ ਜਾਂਦੇ ਨੇ, ਜਾਂ ਤੁਹਾਨੂੰ ਜਿੱਦਾਂ ਅਸੀਂ ਕਹਿੰਦੇ ਹਾਰਟ ਬਰਨ ਹੁੰਦਾ ਪਿਆ ਹੈ, ਕਿਉਂਕਿ ਉਹ ਲੱਗ ਲੱਗ ਕੇ ਉੱਪਰ ਗਲੇ ਤੱਕ ਆਉਂਦਾ ਹੈ, ਤੇ ਉਸਲੇ ਉਹ ਕਈ ਵਾਰੀ ਟੂ ਲੇਟ ਹੋ ਜਾਂਦਾ ਹੈ, ਤੇ ਉਸਲੇ ਲੱਗਦਾ ਕਿ ਟਾਈਮ ਕਾਫੀ ਨਿਕਲ ਗਿਆ ਹੈ। ਤੇ ਉਹਦੇ ਵਿੱਚ ਵੀ ਸਾਡੀ ਆਹਿਸਤਾ ਆਹਿਸਤਾ ਬਾਡੀ ਜਿਹੜੀ ਐਸਿਡਿਕ ਹੋ ਜਾਂਦੀ ਹੈ। ਮਤਲਬ ਹੂੰ, ਨਾਰਮਲ ਸਾਡੀ ਬਾਡੀ ਸਲਾਈਟਲੀ ਅਲਕਲਾਈਨ ਹੁੰਦੀ ਹੈ। ਅਲਕਲਾਈਨ ਤੇ ਐਸਿਡ ਦਾ ਮੈਂ ਜ਼ਰੂਰ ਮੈਂ ਮੈਂਸ਼ਨ ਕਰਾਂਗੀ, ਜਿਹੜੇ ਅਸੀਂ ਸੈਮੀਨਾਰ ਕਰਨੇ ਉਹਦੇ ਵਿੱਚ ਤਾਂ ਅਸੀਂ ਦੱਸਣੇ ਆ, ਕਿਉਂਕਿ ਹਾਂਜੀ, ਨਾਰਮਲ ਸਾਡਾ ਪੀਐਚ 7 ਜਾਂ 7.2 ਦੇ ਵਿੱਚ ਹੁੰਦਾ ਹੈ। ਲੇਕਿਨ ਆਹਿਸਤਾ ਆਹਿਸਤਾ ਜਿੱਦਾਂ ਦੇ ਅਸੀਂ ਖਾਣੇ ਪੀਣੇ ਖਾਂਦੇ ਹਾਂ, ਜਾਂ ਸਾਡਾ ਲਾਈਫ ਸਟਾਈਲ ਹੈ, ਜਾਂ ਹੋਰ ਬਹੁਤ ਸਾਰੀ ਚੀਜ਼ਾਂ ਅਸੀਂ ਮੈਂਸ਼ਨ ਕਰਾਂਗੇ, ਜਿਹਦੇ ਨਾਲ ਕਿ ਸਾਡੀ ਬਾਡੀ ਆਹਿਸਤਾ ਆਹਿਸਤਾ ਐਸਿਡਿਕ ਸਾਈਡ ਚਲੇ ਜਾਂਦੀ ਹੈ। ਹੂੰ, ਜਿੰਨੀ ਐਸਿਡਿਕ ਸਾਈਡ ਚਲਦੀ ਹੈ, ਸਾਡੀ ਬਾਡੀ ਤੇਜ਼ਾਬ ਹੁੰਦਾ ਹੈ, ਇੰਨੀ ਸੋਜ ਹੁੰਦੀ ਹੈ ਜਾਂ ਦਰਦਾਂ ਹੋ ਜਾਂਦੀਆਂ ਨੇ, ਅੰਦਰ
ਜ਼ਖਮ ਹੋ ਜਾਂਦੇ ਨੇ ਹੂੰ, ਔਰ ਜਿਹੜੀ ਐਸਿਡਿਕ ਜਿਹੜੀ ਤਸੀਰ ਹੈ ਹੂੰ, ਉਹ ਅਸੀਂ ਕਵਾਂਗੇ ਕਿ ਜਿਹੜੇ ਸਾਡੇ ਹੱਡੀਆਂ ਨੇ, ਜੋੜ ਨੇ, ਉਹ ਕੀ ਜੀ, ਕਰਦੇ ਨੇ ਉਹਨਾਂ ਵਿੱਚੋਂ ਕੈਲਸ਼ੀਅਮ ਨਿਕਲ ਆਟੋਮੈਟਿਕਲੀ ਸਾਡੇ ਜੋੜਾਂ ਦੇ ਜਿੱਥੇ ਹੁੰਦੇ ਨੇ, ਜਿੱਥੇ ਸਟੋਰ ਹਾਊਸ ਹੈ, ਪਾਵਰ ਹਾਊਸ ਕਹਿੰਦੇ ਕੈਲਸ਼ੀਅਮ ਦਾ, ਉਹ ਨਿਕਲ ਕੇ ਆਹਿਸਤਾ ਆਹਿਸਤਾ ਸਾਡੇ ਐਸਿਡ ਨੂੰ ਠੀਕ ਕਰਨ ਵਾਸਤੇ ਆਉਂਦਾ ਹੈ ਆਟੋਮੈਟਿਕਲੀ। ਤੇ ਸਾਡੇ ਜਿਹੜੇ ਹੱਡੀਆਂ 'ਚ, ਜੋੜਾਂ 'ਚ ਕੈਲਸ਼ੀਅਮ ਘਟ ਜਾਂਦਾ ਤੇ ਜਾਂ ਫਿਰ ਸਾਡੇ ਅੰਦਰ ਜਿਹੜੀਆਂ ਹੱਡੀਆਂ ਖੋਖਲੀਆਂ ਹੋਣੀਆਂ ਸ਼ੁਰੂ ਹੋ ਜਾਂਦੀਆਂ। ਸੋ ਜੀ। ਦਰਦ ਦਾ ਕਾਰਨ ਇਹ ਵੀ ਹੋ ਸਕਦਾ ਹੈ, ਪਰ ਮੋਸਟਲੀ ਜਿਹੜਾ ਐਸਿਡ ਜਿਹੜਾ ਮੂਲ ਕਾਰਨ ਜਿਹੜਾ ਦੱਸਿਆ ਗਿਆ ਹੈ। ਜੀ, ਜੀ। ਇਸੇ ਤਰ੍ਹਾਂ ਜੇਕਰ ਸ਼ੋਲਡਰ ਪੇਨ ਹੈ ਜਾਂ ਬੈਕ ਪੇਨ ਹੈ, ਕੀ ਉਹਦਾ ਵੀ ਸਾਡੇ ਖਾਣੇ ਦੇ ਨਾਲ ਕੋਈ ਸੰਬੰਧ ਹੈ ਜੀ? ਉਹ ਉੱਥੋਂ ਸ਼ੁਰੂ ਹੁੰਦਾ ਉਹ? ਹਾਂਜੀ, ਤੁਸੀਂ ਦੇਖੋਗੇ ਪ੍ਰਵੀਨ ਜੀ, ਬਹੁਤ ਸਾਰੇ ਲੋਕੀ ਜਿਹੜੇ ਨੇ ਇਹ ਕਹਿੰਦੇ ਨੇ ਕਿ ਮੇਰੀ ਨੈਕ ਪੇਨ ਹੁੰਦੀ ਹੈ ਹੂੰ, ਜਾਂ ਨੈਕ 'ਚ ਪੇਨ ਹੁੰਦੀ ਹੈ, ਇਸ ਤਰ੍ਹਾਂ ਆਸਤਾ-ਆਸਤਾ ਨੈਕ ਪੇਨ ਹੁੰਦੀ ਤੇ ਮੋਢੇ 'ਚ ਦਰਦ ਹੁੰਦੀ ਹੈ, ਜਿੱਥੇ ਹਾਂਜੀ, ਸਟਿਫਨੈਸ ਰਹਿੰਦੀ ਹੈ। ਕਈ ਕਹਿੰਦੇ ਮੈਨੂੰ ਅੱਧੇ ਸਿਰ ਤੇ ਦਰਦ ਹੁੰਦੀ ਹੈ ਜਾਂ ਸਾਰੇ ਥੱਲੇ ਤੱਕ ਦਰਦ ਹੁੰਦੀ ਹੈ। ਤੇ ਉਹਦਾ ਕਾਰਨ ਹੁੰਦਾ ਕਿ ਕਈ ਵਾਰੀ ਜਿਹੜੇ ਤੁਹਾਡੀ ਰਾਈਟ ਸਾਈਡ ਵੀ ਦਰਦ ਹੁੰਦੀ ਹੈ, ਨੈਕ ਸਟਿਫਨੈਸ ਹੁੰਦੀ ਹੈ ਤੇ ਹਾਂਜੀ, ਜਿਹੜਾ ਤੁਹਾਡਾ ਅੰਦਰ ਇੱਥੇ ਲੀਵਰ ਹੈ ਜਾਂ ਹੂੰ, ਲੀਵਰ ਕਈ ਵਾਰੀ ਹੁੰਦਾ ਕਿ ਤੁਸੀਂ ਉਹੋ ਜਿਹਾ ਫੂਡ ਖਾਧਾ ਹੁੰਦਾ ਕਿ ਲੀਵਰ ਫੈਟੀ ਹੁੰਦਾ ਹੈ, ਜਾਂ ਕਈ ਹੂੰ, ਵਾਰੀ ਮੈਂ ਦੇਖਿਆ ਕਿ ਗਾਲ ਬਲੈਡਰ 'ਚ ਸਟੋਨ ਜਿਹੜੇ ਹੁੰਦੇ ਨੇ ਤੇ ਹੂੰ, ਜਾਂ ਹੂੰ, ਤੁਹਾਨੂੰ ਖਾਣਾ ਵੀ ਪ੍ਰੋਪਰ ਹਜ਼ਮ ਦਾ, ਗੈਸਿਸ ਜ਼ਿਆਦਾ ਬਣਦੀਆਂ ਨੇ, ਇਹਦੇ ਜੀ, ਕਰਕੇ ਵੀ ਤੁਹਾਡੇ ਅੰਦਰ ਸ਼ੋਲਡਰ ਬਲੇਡ ਜਿਹੜੇ ਨੇ ਉਹ ਦਰਦ ਹੁੰਦੇ ਨੇ, ਨੈਕ ਸਟਿਫਨੈਸ ਹੁੰਦੀ ਹੈ। ਤੇ ਹੂੰ, ਹੂੰ, ਇਹਨਾਂ ਪੇਸ਼ੈਂਟ ਦਾ ਕੀ ਹੁੰਦਾ ਕਿ ਐਸਿਡ ਵੀ ਬਣਨਾ ਸ਼ੁਰੂ ਹੋ ਜਾਂਦਾ ਤੇ ਕਈ ਵਾਰੀ ਇੱਥੇ ਸਾਹਮਣੇ ਫਰੰਟ 'ਚ ਹਾਰਟ ਬਰਨ ਨਹੀਂ ਹੁੰਦਾ, ਸ਼ੋਲਡਰ ਹੂੰ, ਬਲੇਡ ਵਿੱਚ ਦਰਦ ਹੋਣਾ ਸ਼ੁਰੂ ਹੋ ਜਾਂਦੀ ਹੈ, ਤੁਹਾਡੇ ਮੋਰ ਜਿਹੜੇ ਕਹਿੰਦੇ ਅਸੀਂ ਪਿੱਛੇ, ਉਹ ਹੂੰ, ਦਰਦ ਹੋ ਜਾਂਦੇ। ਸੋ ਕਈ ਵਾਰੀ ਹੁੰਦਾ ਕਿ ਇਹਨੂੰ ਕਹਿੰਦੇ ਰੈਫਰਲ ਪੇਨ, ਕਿ ਤਕਲੀਫ ਕਿਤੇ ਹੋਰ ਹੁੰਦੀ ਹੈ ਤੇ ਦਰਦ ਇੱਥੇ ਹੁੰਦੀ ਹੈ। ਹੂੰ, ਤੇ ਹੂੰ, ਉਹ ਰਾਦਰ ਦੈਨ ਕਿ ਅਸੀਂ ਇਹ ਦੇਖੀਏ ਕਿ ਅਸੀਂ ਆਪਣੇ ਲੀਵਰ ਨੂੰ ਦੇਖੀਏ ਜਾਂ ਆਪਣੇ ਗਾਲ ਬਲੈਡਰ ਨੂੰ ਦੇਖੀਏ ਜਾਂ ਆਪਣੇ ਐਸਿਡ ਨੂੰ ਦੇਖੀਏ, ਅਸੀਂ ਹੂੰ, ਕੀ ਕਰਦੇ ਹਾਂ ਕਿ ਅਸੀਂ ਇੱਥੇ ਮਸਾਜ ਕਰਾਉਂਦੇ ਰਹਿੰਦੇ ਹਾਂ, ਫਿਜ਼ੀਓਥੈਰੇਪੀ ਜਾਂ ਗਲਤ ਟ੍ਰੀਟਮੈਂਟ ਹੁੰਦੇ ਬਿਲਕੁਲ, ਰਹਿੰਦੇ, ਬਿਲਕੁਲ, ਹਾਂਜੀ, ਤੇ ਉਹ ਟ੍ਰੀਟਮੈਂਟ ਸਹੀ ਨਹੀਂ ਹੁੰਦਾ ਤੇ ਅਸੀਂ ਦਵਾਈਆਂ ਵੀ ਇੰਨੀਆਂ ਖਾਂਦੇ ਰਹਿੰਦੇ ਹਾਂ। ਮੈਂ ਦੇਖਿਆ ਆਪਣੇ ਲੋਕੀ ਜਿਹੜੇ ਟਾਈਲੀਨੋਲ ਜਾਂ ਦੂਜੇ ਪੇਨ ਕਿਲਰ ਖਾਂਦੇ ਰਹਿੰਦੇ ਨੇ ਤੇ ਉਹਦੇ ਨਾਲ ਫਿਰ ਟੈਂਪਰੇਰੀ ਥੋੜੀ ਦੇਰ ਰਿਲੀਫ ਆਉਂਦਾ, ਲੇਕਿਨ ਤਕਲੀਫ ਜਿਹੜੀ ਹੈ ਬਾਅਦ ਚ ਬਣਦੀ ਰਹਿੰਦੀ ਹੈ, ਜ਼ਿਆਦਾ ਤਕਲੀਫ ਹੋ ਜਾਂਦੀ ਹੈ। ਜੀ, ਬਿਲਕੁਲ। ਤੇ ਮਤਲਬ ਜੇ ਆਪਾਂ ਇਹਨੂੰ ਕਰਨਾ ਹੋਵੇ, ਜਿਹੜਾ ਹੋਰ ਤਰ੍ਹਾਂ ਦੇ ਜਿਹੜੇ ਆਪਣੇ ਵੇਨਸ ਦੇ ਵਿੱਚ ਕੋਈ ਪੇਨ ਆ ਜਾਂ ਉਹਨਾਂ ਦੇ ਵਿੱਚ ਖਰਾਬੀ ਹੈ, ਕੀ ਉਹਨਾਂ ਦਾ ਵੀ ਫੂਡ ਦੇ ਨਾਲ ਸੰਬੰਧ ਹੈ ਜੀ? ਹਾਂਜੀ, ਦੇਖੋ ਇਹ ਫੂਡ ਐਲਰਜੀਜ਼ ਦਾ ਨਾਲ ਸੰਬੰਧਿਤ ਹੁੰਦਾ ਜ਼ਿਆਦਾ, ਹੂੰ, ਹੂੰ, ਕਿਉਂਕਿ ਜਿਹੜੀ ਸਾਡੀਆਂ ਲੱਤਾਂ ਦੀਆਂ ਜੇ ਲੋਅਰ ਲੈਗਸ ਵਿੱਚ ਵੀ ਜਾਂ ਥਾਈਜ਼ ਵਿੱਚ ਵੀ ਜਿਹੜੀਆਂ ਨੀਲੀਆਂ ਨਾੜੀਆਂ ਦਿਸਦੀਆਂ ਨੇ ਤੇ ਹਾਂਜੀ, ਮੈਕਰੋ ਕੈਪੀਲਰੀਜ਼ ਕਹਿੰਦੇ ਨੇ, ਤੇ ਹੂੰ, ਜਿਹੜੀਆਂ ਛੋਟੀ-ਛੋਟੀਆਂ ਪਰਪਲ ਦਿਸਦੀਆਂ ਨੇ ਉਹਨਾਂ ਨੂੰ ਮਾਈਕਰੋ ਕੈਪੀਲਰੀਜ਼ ਕਹਿੰਦੇ ਨੇ। ਤੇ ਇਹ ਜਿਹੜੀਆਂ ਬਲੌਕ ਹੋਣਾ ਸ਼ੁਰੂ ਹੋ ਜਾਂਦੀਆਂ ਨੇ, ਇੱਕ ਦੇਖਿਆ ਗਿਆ ਕਿ ਇਹ ਐਲਰਜੀਜ਼ ਦੇ ਸਾਈਨ ਹੁੰਦੇ ਨੇ ਕਿ ਤੁਸੀਂ ਜੋ ਖਾਂਦੇ ਹੋ ਤੇ ਉਹ ਤੁਹਾਨੂੰ ਐਲਰਜੀਜ਼ ਹੁੰਦੀ ਹੈ, ਤੇ ਜਾਂ ਹੋਰ ਵੀ ਕਿਸੇ ਵੀ ਕਿਸਮ ਦੀ ਐਲਰਜੀਜ਼ ਹੋ ਸਕਦੀਆਂ ਨੇ। ਪਿਛਲੀ ਵਾਰੀ ਮੈਂਸ਼ਨ ਕੀਤਾ ਸੀ ਮੈਂ ਕਿ ਫੂਡ ਐਲਰਜੀਜ਼ ਬੜੀਆਂ ਕਾਮਨ ਨੇ ਕਿਉਂਕਿ ਉਹਨਾਂ ਹਾਂ, ਵਿੱਚ ਕੈਮੀਕਲਸ ਬਹੁਤ ਪਾਏ ਹੁੰਦੇ ਨੇ, ਤੇ ਹੂੰ, ਉਹ ਕੈਮੀਕਲਸ ਸਾਡੇ ਅੰਦਰ ਜਾ ਕੇ ਸਾਡੇ ਜਿੱਦਾਂ ਅਗਰ ਹਾਰਟ ਨੂੰ ਵੀ ਅਗਰ ਸੋਜ ਬਣਾਉਂਦੇ ਨੇ ਤੇ ਬਲੱਡ ਵੈਸਲ ਵਿੱਚ ਨੂੰ ਬਣਾਉਂਦੇ ਨੇ, ਕਿਉਂਕਿ ਉੱਥੇ ਹੀ ਸਾਰੀ ਬਲੱਡ ਵੈਸਲ ਸਾਡੀ ਬੋਡੀ 'ਚ ਸਾਰੇ ਹੀ ਫੈਲੇ ਹੋਏ ਨੇ ਨਾ, ਤੇ ਹੂੰ, ਕਨੈਕਸ਼ਨ ਹਾਰਟ ਦੇ ਨਾਲ ਵੀ ਹੈ, ਬ੍ਰੇਨ ਦੇ ਨਾਲ ਵੀ ਹੈ। ਤੇ ਉਹ ਵੈਰੀਕੋਸ ਵੇਨਸ ਮੋਸਟਲੀ ਇਗਨੋਰ ਹੋ ਜਾਂਦੀ ਹੈ। ਕਈ ਤੇ ਕਹਿੰਦੇ ਉਹ ਸਾਨੂੰ ਤਾਂ ਬਚਪਨ ਤੋਂ ਹੀ ਹੈ, ਇਹ ਤਾਂ ਬੜੇ ਸਾਲਾਂ ਤੋਂ ਹੈ, ਕਿਉਂਕਿ ਉਹਦੀ ਕੋਈ ਦਰਦ ਨਹੀਂ ਹੁੰਦੀ। ਲੇਕਿਨ ਉਹ ਇੰਡੀਕੇਸ਼ਨ ਹੈ, ਉਹ ਅਲਾਰਮਿੰਗ ਸਾਈਨ ਹੈ ਕਿ ਇਹ ਵੈਰੀਕੋਸ ਵੇਨਸ, ਇਹ ਵੀ ਸੀਰੀਅਸ ਲੈਣਾ ਚਾਹੀਦਾ ਕਿ ਇਹ ਮੇਰੇ ਅੰਦਰ ਕੁਛ ਨਾ ਕੁਛ ਗੜਬੜ ਹੁੰਦੀ ਪਈ, ਖਰਾਬੀ ਹੁੰਦੀ ਪਈ ਹੈ। ਤੇ ਹੂੰ, ਹੂੰ, ਜ਼ਰੂਰ ਆਪਣਾ ਤੁਸੀਂ ਜਿਹੜੇ ਮੈਂ ਹੇਅਰ ਟੈਸਟਿੰਗ ਦੀ ਗੱਲ ਕੀਤੀ, ਆਪਣੇ ਟੈਸਟ ਜ਼ਰੂਰ ਕਰਾਉਣੇ ਚਾਹੀਦੇ। ਇਹ ਦੇਖਣਾ ਚਾਹੀਦਾ ਕਿ ਮੈਨੂੰ ਕਿਹੜੇ ਖਾਣੇ ਖਰਾਬ ਲੱਗਦੇ ਪਏ ਨੇ, ਕਿਹੜੇ ਹੂੰ, ਖਾਣੇ ਮੈਨੂੰ ਬਦਹਜ਼ਮੀ ਕਰਦੇ ਪਏ ਨੇ, ਕਿਹੜੇ ਖਾਣੇ ਜਿਹੜੇ ਸੋਜ ਬਣਾਉਂਦੇ ਪਏ ਨੇ, ਜਾਂ ਕਈ ਵਾਰੀ ਪ੍ਰਵੀਨ ਜੀ ਇਹ ਵੀ ਦੇਖਿਆ ਕਿ ਜਿਹੜਾ ਕਈਆਂ ਦਾ ਆਇਰਨ ਲੋ ਹੋ ਜਾਂਦਾ, ਕੈਲਸ਼ੀਅਮ ਲੋ ਹੈ, ਮੈਗਨੀਸ਼ੀਅਮ ਹੈ, ਪੋਟਾਸ਼ੀਅਮ ਹੈ, ਹਾਂਜੀ, B12 ਲੋ, ਵਿਟਾਮਿਨ ਡੀ ਹੈ ਨਾ, ਲੋ ਹਾਈ ਹੋ ਜਾਂਦੇ, ਤੇ ਉਹ ਸਾਨੂੰ ਇਹ ਨਹੀਂ ਪਤਾ ਲੱਗਦਾ ਭਈ ਇਹ ਕਿਸ ਕਾਰਨ ਲੋ ਹੋਏ ਨੇ। ਅਸੀਂ ਹੂੰ, ਸਪਲੀਮੈਂਟ ਖਾਂਦੇ ਰਹਿੰਦੇ ਆ, ਤੇ ਜਿਹੜਾ ਕਈ ਕਹਿੰਦੇ ਅਸੀਂ 2-2 ਸਾਲ ਵੀ ਆਇਰਨ ਦੀ ਗੋਲੀਆਂ ਲੈਂਦੇ ਰਹਿੰਦੇ ਕਿ ਆਇਰਨ ਪੂਰਾ ਨਹੀਂ ਹੁੰਦਾ, ਕਿਉਂਕਿ ਅਸੀਂ ਰੂਟ ਕਾਜ਼ ਨਹੀਂ ਫਿਗਰ ਆਊਟ ਕਰ ਸਕਦੇ ਕਿ ਕਿਉਂ ਹੁੰਦਾ ਪਿਆ ਹੈ। ਸੋ ਇਸ ਟੈਸਟ ਵਿੱਚ ਜਿਹੜਾ ਮੈਂ ਹੇਅਰ ਦੀ ਟੈਸਟ ਦੀ ਗੱਲ ਕੀਤੀ ਹੈ, ਇਹਦੇ ਵਿੱਚ ਤੁਹਾਨੂੰ 3 ਕਿਸਮ ਦੀ ਇਨਫੋਰਮੇਸ਼ਨ ਮਿਲੇਗੀ। ਇੱਕ ਤੇ ਹੈ ਕਿ ਤੁਹਾਨੂੰ ਕਿਹੜੇ ਫੂਡ ਐਲਰਜੀਜ਼ ਕਰਦੇ ਪਏ ਨੇ, ਐਸਿਡ ਬਣਾਉਂਦੇ, ਗੈਸ, ਬਲੋਟਿੰਗ, ਕਬਜੀ, ਡਾਇਰੀਆ ਹੁੰਦਾ ਪਿਆ, ਕਿਹੜੇ ਖਾਣੇ ਨੇ ਤੁਹਾਡੇ ਅੰਦਰ ਸੋਜ ਬਣਾਉਂਦੇ ਪਏ ਨੇ, ਜਾਂ ਸੋਜ ਹੋ ਕੇ ਤੇ ਤੁਹਾਡੇ ਅੰਦਰ ਹੋਰ ਬਿਮਾਰੀਆਂ, ਬਲੱਡ ਪ੍ਰੈਸ਼ਰ, ਕੋਲੇਸਟ੍ਰੋਲ, ਡਾਇਬਟੀਜ਼, ਜੋੜਾਂ ਦੀ ਦਰਦਾਂ ਜਾਂ ਐਲਰਜੀਜ਼, ਹੋਰ ਕੀ ਚੀਜ਼ਾਂ ਬਿਮਾਰੀ ਬਣਾਉਂਦੇ ਪਏ ਨੇ। ਤੀਸਰਾ ਹੈ ਕਿ ਕਿਹੜੀ ਤੁਹਾਡੇ ਅੰਦਰ ਘਾਟ ਹੁੰਦੀ ਪਈ ਹੈ। ਸੋ ਜੀ, ਬਹੁਤ ਸਿੰਪਲ ਟੈਸਟ ਆਈ ਥਿੰਕ ਕਿ ਸਾਰਿਆਂ ਨੇ ਕਰਾਉਣੇ ਚਾਹੀਦੇ, ਐਵਰੀਬਾਡੀ। ਬਹੁਤ ਹੂੰ, ਸਿੰਪਲ ਤੇ ਈਜ਼ੀ ਟੈਸਟ ਹੈ, ਤੇ ਤੁਸੀਂ ਆਪਣੇ ਥੋੜੇ ਜਿਹੇ ਬਾਲ ਜਿਹੜੇ ਜਿਪਲੌਕ ਚ ਪਾ ਕੇ ਲਿਆ ਸਕਦੇ ਹੋ,
ਤੇ ਜਿਨ੍ਹਾਂ ਨੇ ਅੰਮ੍ਰਿਤ ਛਕਿਆ ਉਹ ਆਪਣੇ ਕੰਘੀ ਵਾਲੇ ਬਾਲ ਜਿਹੜੇ ਬਾਲ ਨਿਕਲਦੇ ਜਾਂ ਬਾਲ ਝੜਦੇ ਨੇ ਉਹ ਵੀ ਤੁਸੀਂ ਇਕੱਠੇ ਕਰਕੇ ਇੰਨੇ ਕੁ ਬਾਲ ਤੁਸੀਂ ਲਿਆਣੇ ਨੇ ਤੇ ਉਹ ਅਸੀਂ ਟੈਸਟ ਕਰਕੇ ਤੇ ਤੁਹਾਨੂੰ ਦੱਸਾਂਗੇ ਕਿ ਤੁਹਾਨੂੰ ਕੀ ਤਕਲੀਫ ਹੁੰਦੀ ਪਈ ਹੈ, ਤੁਹਾਨੂੰ ਵੈਰੀਕੋਸ ਵੇਨਸ ਕਿਉਂ ਬਣਦੀ ਪਈਆਂ, ਐਲਰਜੀਜ਼ ਕਿਉਂ ਹੁੰਦੀ ਪਈਆਂ, ਜਾਂ ਤੁਹਾਡੇ ਅੰਦਰ ਹੋਰ ਕਿਹੜੀਆਂ ਗੁੱਝੀਆਂ ਬਿਮਾਰੀਆਂ ਨੇ ਜਿਹੜਾ ਕਿ ਪਤਾ ਨਹੀਂ ਲੱਗਦਾ ਪਿਆ ਕਿ ਇਹ ਮੈਨੂੰ ਕਿਉਂ ਹੁੰਦਾ ਪਿਆ। ਜੀ, ਜੀ। ਤੇ ਅੱਛਾ, ਇੱਕ ਜ਼ਰੂਰ ਜਿਹੜੀ ਆਪਾਂ ਸੈਮੀਨਾਰ ਦੇ ਬਾਰੇ ਗੱਲਬਾਤ ਕਰਦੇ ਚੱਲੀਏ ਤੇ ਇੱਕ ਡਾਕਟਰ ਸਾਹਿਬਾਂ ਦੇ ਨਾਲ ਜੇਕਰ ਤੁਸੀਂ ਰਾਬਤਾ ਕਾਇਮ ਕਰਨਾ ਉਹਨਾਂ ਦਾ ਨੰਬਰ ਹੈ 419 699 0626 419 699 0626 ਇਹਨਾਂ ਦਾ ਨੰਬਰ ਹੈ। ਇਸ ਨੰਬਰ ਤੇ ਤੁਸੀਂ ਰਾਬਤਾ ਕਾਇਮ ਕਰ ਸਕਦੇ ਹੋ। ਤੇ ਡਾਕਟਰ ਸਾਹਿਬਾ ਜਿਹੜਾ ਸੈਕਰਾਮੈਂਟੋ ਦੇ ਵਿੱਚ ਤੁਸੀਂ ਕੈਂਪ ਲਾਉਣ ਜਾ ਰਹੇ ਹੋ, ਸੈਮੀਨਾਰ ਲਾਉਣ ਜਾ ਰਹੇ ਹੋ, ਉਹਦੇ ਬਾਰੇ ਜ਼ਰੂਰ ਸਾਡੇ ਨਾਲ ਜਾਣਕਾਰੀ ਸਾਂਝੀ ਕਰ ਦਿਓ ਜੀ। ਬਿਲਕੁਲ ਪ੍ਰਵੀਨ ਜੀ, ਔਰ ਮੈਨੂੰ ਬੜੀ ਖੁਸ਼ੀ ਹੁੰਦੀ ਪਈ ਹੈ ਇਹ ਅਨਾਉਂਸ ਕਰਦੇ ਕਿ ਅਸੀਂ ਇੱਕ ਸੈਕਰਾਮੈਂਟੋ 'ਚ ਵੀ ਆਪਣਾ ਆਫਿਸ ਖੋਲ੍ਹਿਆ, ਕਿਉਂਕਿ ਸੈਕਰਾਮੈਂਟੋ ਸਾਨੂੰ ਆਲਮੋਸਟ 17 ਸਾਲ ਤੇ ਹੋ ਗਏ ਸਾਨੂੰ ਆਉਂਦੇ ਲਗਾਤਾਰ, ਔਰ ਜਿਹੜੇ ਜਾਣਦੇ ਵੀ ਆਨੇ ਲਗਾਤਾਰ ਸੈਮੀਨਾਰ ਅਸੀਂ ਕਰਦੇ ਰਹਿੰਦੇ ਹਾਂ ਥਰੂ ਆਊਟ ਕੈਲੀਫੋਰਨੀਆ, ਜਿਹੜੇ ਕਿ ਅਸੀਂ ਫ੍ਰਿਜ਼ਨੋ 'ਚ ਸੈਮੀਨਾਰ ਕੀਤੇ ਨੇ, ਸੈਨ ਹੋਜ਼ੇ ਹੈ, ਮਿਲਪਿਟਾਸ ਹੈ, ਸਟਾਕਟਨ 'ਚ ਨੇ, ਸੈਕਰਾਮੈਂਟੋ ਮੇਨ, ਯੂਬਾ ਸਿਟੀ, ਰਿਓਲੈਂਡੋ, ਹਰ ਜਗ੍ਹਾ ਅਸੀਂ ਅਲੱਗ-ਅਲੱਗ ਸੈਮੀਨਾਰ ਕੀਤੇ ਨੇ, ਫਰੀਮੌਂਟ ਵੀ। ਤੇ ਇਹ ਜਿਹੜੇ ਸੈਮੀਨਾਰ ਹੁਣ ਅਸੀਂ ਇੱਥੇ ਆਫਿਸ ਵੀ ਖੋਲ੍ਹਿਆ, ਸੋ ਬਹੁਤ ਜਿਹਨਾਂ ਨੂੰ ਪਤਾ ਬੜੇ ਖੁਸ਼ ਹੁੰਦੇ ਪਏ ਨੇ ਕਿ ਐਟਲੀਸਟ ਸਾਨੂੰ ਆਪਣੇ ਘਰ ਦਾ ਡਾਕਟਰ ਮਿਲ ਗਿਆ, ਔਰ ਜਿਹੜਾ ਪੰਜਾਬੀ ਬੋਲਦਾ ਵੀ ਹੈ, ਔਰ ਲੇਡੀਜ਼ ਖਾਸ ਕਰ ਜ਼ਿਆਦਾ ਖੁਸ਼ ਹੁੰਦੀਆਂ ਕਿ ਆਪਣੇ ਲੇਡੀਜ਼ ਡਾਕਟਰ ਮਿਲ ਗਈਆਂ ਜਿਹਦੇ ਨਾਲ ਆਪਣੀ ਪੰਜਾਬੀ 'ਚ ਆਪਣੀ ਗੱਲ ਸਾਂਝੀ ਕਰ ਸਕਦੇ ਹਾਂ। ਤੇ ਸੈਮੀਨਾਰ 'ਚ ਮੈਂ ਜ਼ਿਆਦਾ ਜਾਣਕਾਰੀ ਦਿਆਂਗੀ ਕਿ ਅਸੀਂ ਡਿਟੇਲਸ ਜਿੰਨੀਆਂ ਵੀ ਹੈ ਸਾਡੇ ਉੱਥੇ ਦੀ ਲੋਕੇਸ਼ਨ ਵਗੈਰਾ ਦੀ, ਪਰ ਸੈਮੀਨਾਰ ਤਾਂ ਹੀ ਅਸੀਂ ਕਰਦੇ ਪਏ ਇੱਥੇ ਲੋਕਲ ਹੈ, ਤੁਹਾਨੂੰ ਕਿਤੇ ਵੀ ਹੋਰ ਜਾਣ ਦੀ ਲੋੜ ਨਹੀਂ। ਹਾਂ, ਜੇ ਸੈਕਰਾਮੈਂਟੋ ਜਾਂ ਨੀਅਰ ਬਾਈ ਏਰੀਆ 'ਚ ਕਿਤੇ ਵੀ ਤੁਸੀਂ ਤੁਸੀਂ ਉਹ ਇਹ ਸੈਮੀਨਾਰ ਦਾ ਹਿੱਸਾ ਬਣ ਸਕਦੇ ਹੋ। ਬਿਲਕੁਲ ਫ੍ਰੀ ਹੈ, ਕੋਈ ਚਾਰਜ ਨਹੀਂ, ਪੰਜਾਬੀ 'ਚ ਹੈ, ਸਿੰਪਲ ਭਾਸ਼ਾ 'ਚ ਹੋਏਗਾ ਤੇ ਬਹੁਤ ਸਿੰਪਲ ਤਰੀਕੇ ਨਾਲ ਅਸੀਂ ਗੱਲਾਂ ਸਮਝਾਉਣੀਆਂ ਨੇ। ਪਰ ਇਹੋ ਹੀ ਮੇਨ ਮਕਸਦ ਹੈ ਪ੍ਰਵੀਨ ਜੀ ਸਾਡੇ ਸੈਮੀਨਾਰ ਕਰਨੇ ਦਾ ਕਿ ਆਪਣੇ ਲੋਕੀ ਜਿੱਥੇ ਵੀ ਹੈ ਨੇ ਉਹ ਆਪਣੀ ਰੋਜ਼ਮर्रा ਦੀ ਜ਼ਿੰਦਗੀ ਵਿੱਚ ਕੁਛ ਨਾ ਕੁਛ ਬਦਲਾਵ ਲਿਆਉਣ, ਕਿਉਂਕਿ ਅੱਜ ਕੱਲ੍ਹ ਇੰਨਾ ਕੰਪਲਿਕੇਟਿਡ ਸਭ ਕੁਛ ਹੋ ਗਿਆ ਕਿ ਖਾਣੇ ਦੀ ਗੱਲ ਕਰੀਏ ਇੰਨਾ ਕੁਛ ਉਹਦੇ 'ਚ ਕੈਮੀਕਲਸ ਤੇ ਹੋਰ ਚੀਜ਼ਾਂ ਪਾਈਆਂ ਨੇ ਕਿ ਸਾਨੂੰ ਕਹਿੰਦੇ ਕਨਫਿਊਜ਼ਨ ਹੈ ਕਿ ਅਸੀਂ ਕੀ ਕਰੀਏ ਤੇ ਕੀ ਨਹੀਂ ਕਰੀਏ। ਈਵਨ ਕਿ ਜਿਹੜੀ ਕਈ ਵਾਰੀ ਇਨਫੋਰਮੇਸ਼ਨ ਵੀ ਕਈ ਵਾਰੀ ਆਉਂਦੀ ਹੈ ਤੇ ਕੋਈ ਕੁਛ ਦੱਸਦਾ, ਕੋਈ ਕੁਛ ਦੱਸਦਾ, ਕੋਈ ਆਨਲਾਈਨ ਇਨਫੋਰਮੇਸ਼ਨ ਹੈ, ਕੋਈ ਸੋਸ਼ਲ ਮੀਡੀਆ 'ਚ ਕੋਈ ਨੁਕਸੇ ਦੱਸਦੇ ਨੇ, ਤੇ ਉਹ ਫਿਰ ਵਿਚਾਰੇ ਲੋਕੀ ਕਨਫਿਊਜ਼ਨ ਦੇ ਕਿ ਇੱਕ ਕੋਈ ਕੁਛ ਕਹਿੰਦਾ, ਦੂਜਾ ਕੋਈ ਕੁਛ ਕਹਿੰਦਾ ਹੈ। ਸੈਮੀਨਾਰ 'ਚ ਇਹ ਫਾਇਦਾ ਹੈ ਕਿ ਤੁਹਾਨੂੰ ਬਿਲਕੁਲ ਟਰੂ ਇਨਫੋਰਮੇਸ਼ਨ ਮਿਲੇਗੀ, ਔਰ ਫਰੋਮ ਦ ਐਕਸਪਰਟ ਪੀਪਲ ਜਿਨ੍ਹਾਂ ਨੇ ਰਿਸਰਚ ਬੈਕਗ੍ਰਾਉਂਡ ਹੈ, ਔਰ ਬਿਲਕੁਲ ਸਹੀ ਜਾਣਕਾਰੀ ਮਿਲੇਗੀ। ਜੋ ਵੀ ਜਾਣਕਾਰੀ ਹੈ ਚਾਹੇ ਤੁਸੀਂ ਰਿਕਾਰਡ ਕਰ ਲਓ, ਚਾਹੇ ਆਪਣੇ ਕੋਲ ਰੱਖੋ, ਆਪਣੀ ਚੈਕਿੰਗ ਗੂਗਲ ਵਿੱਚ ਕਿਤੇ ਵੀ ਆਪਣੀ ਤੁਸੀਂ ਜ਼ਿਆਦਾ ਚੈੱਕ ਕਰਕੇ ਦੇਖ ਸਕਦੇ ਹੋ। ਬਿਲਕੁਲ ਪਿਓਰ ਔਰ ਸਹੀ ਜਾਣਕਾਰੀ ਮਿਲੇਗੀ, ਔਰ ਤੁਹਾਡੇ ਰਿਲੇਟਿਡ ਜਿਹੜੇ ਤੁਹਾਡੇ ਹੈਲਥ ਇਸ਼ੂਜ਼ ਨੇ ਉਹਨਾਂ ਦੇ ਮੱਦੇ ਨਜ਼ਰ ਰੱਖਦੇ ਹੋਏ ਇਹ ਅਸੀਂ ਸੈਮੀਨਾਰ ਕਰਨੇ ਨੇ। ਤੇ ਉੱਥੇ ਤੁਸੀਂ ਸਿਰਫ ਫੋਨ ਨੰਬਰ ਆਪਣਾ ਦੱਸ ਗਏ, ਤੁਸੀਂ ਉੱਥੇ ਆਪਣਾ ਤੁਸੀਂ ਰਜਿਸਟ੍ਰੇਸ਼ਨ ਕਰਾ ਲੈਣੀ ਹੈ। ਔਰ ਜਿਹੜੇ ਮੇਰੇ ਕੋਲ ਅੱਧੇ ਘੰਟੇ ਦੀ ਲੈਣਾ ਚਾਹੁੰਦੇ ਨੇ ਕਿ ਮੈਂ ਆਪਣੀ ਡਿਸਕਸ ਕਰਨਾ ਚਾਹੁੰਦੇ ਹਾਂ ਪਰਸਨਲ ਲੈਵਲ ਤੇ, ਉਹ ਅੱਧੇ ਘੰਟੇ ਦੀ ਟੈਲੀਫੋਨਿਕ ਅਪਾਇੰਟਮੈਂਟ ਬਣਾ ਸਕਦੇ ਨੇ, ਔਰ ਆਪਣੀਆਂ ਪ੍ਰੋਬਲਮਸ ਜਿਹੜੀਆਂ ਸਾਡੇ ਨਾਲ ਸਾਂਝੀ ਕਰ ਸਕਦੇ ਨੇ। ਨੰਬਰ ਇੱਕੋ ਹੀ ਰੱਖਿਆ ਸੀ ਜਿਹੜਾ ਕਿ ਤੁਸੀਂ ਮੈਂਸ਼ਨ ਵੀ ਕੀਤਾ ਹੈ 4196990626, ਤਾਂ ਕਿ ਇਸ ਨੰਬਰ ਤੇ ਤੁਸੀਂ ਕਾਲ ਕਰਕੇ ਆਪਣੇ ਮੈਂਬਰ ਦੱਸੋ ਕਿੰਨੇ ਆਉਂਦੇ ਪਏ ਹੋ, ਔਰ ਕਿਹੜੇ ਕਿਹੜੇ ਤੁਹਾਨੂੰ ਪ੍ਰੋਬਲਮਸ ਨੇ, ਹੈਲਥ ਇਸ਼ੂਜ਼ ਨੇ, ਤਾਂ ਕਿ ਸਿਰਫ ਖਾਣਾ ਪੀਣਾ ਚੇਂਜ ਕਰਕੇ, ਡਾਈਟ ਲਾਈਫਸਟਾਈਲ ਚੇਂਜ ਕਰਕੇ ਵੀ ਤੁਸੀਂ ਬਿਮਾਰੀਆਂ ਨੂੰ ਰਾਹਤ ਪਾ ਸਕਦੇ ਕਰ ਸਕਦੇ ਹੋ, ਔਰ ਦਵਾਈਆਂ ਜਿਹੜੀਆਂ ਉਹ ਤੁਹਾਡੀ ਛੁੱਟ ਸਕਦੀਆਂ ਨੇ। ਇਹ ਰਿਸਰਚ ਸਟੱਡੀ ਨੇ ਪ੍ਰੂਵ ਕਰ ਦਿੱਤਾ ਹੈ। ਸੋ ਦਿਸ ਇਜ਼ ਵੈਰੀ ਗੁੱਡ ਇਨਫੋਰਮੇਸ਼ਨ ਆਈ ਵੁੱਡ ਲਾਈਕ ਟੂ ਸ਼ੇਅਰ। ਪਰ ਕਿਹੜੀ ਚੀਜ਼ਾਂ ਕਰਨੀ ਚਾਹੀਦੀਆਂ ਤੁਹਾਡੇ ਪਰਸਨਲ ਲੈਵਲ ਤੇ, ਜ਼ਰੂਰ ਮੈਂ ਡਿਟੇਲ ਜਿਹੜੀ ਸਾਰੀ ਜਾਣਕਾਰੀ ਮੈਂ ਸੈਮੀਨਾਰ 'ਚ ਦਿਆਂਗੀ। ਜੀ। ਤੇ ਕੀ ਇਹ ਜੈਨੇਟਿਕਲੀ ਵੀ ਹੋ ਸਕਦਾ ਜੀ, ਜਿਹੜਾ ਆਪਾਂ ਨੂੰ ਜੁਆਇੰਟ ਪੇਨ ਦੀ ਸਮੱਸਿਆ ਜਾਂ ਹੋਰ ਦਰਦਾਂ ਦੀ ਸਮੱਸਿਆ ਜਿਹੜੀ? ਹਾਂਜੀ, ਦੇਖੋ ਜਿਹੜੀ ਤੇ ਇਹਦੇ ਵਿੱਚ ਇੱਕ ਆਰਥਰਾਈਟਿਸ ਕਹਿੰਦੇ ਨੇ, ਜਿਹੜੀਆਂ ਜੋੜਾਂ ਦੀਆਂ, ਇੱਕ ਰਿਊਮੇਟਾਇਡ ਆਰਥਰਾਈਟਿਸ ਹੁੰਦਾ ਹੈ, ਸੋਜਾ ਬਣਦਾ ਹੈ, ਓਸਟੀਓ ਆਰਥਰਾਈਟਿਸ ਹੈ, ਓਸਟੀਓਪਰੋਸਿਸ। ਜਿਹੜਾ ਓਸਟੀਓਪਰੋਸਿਸ ਹੈ, ਓਸਟੀਓ ਆਰਥਰਾਈਟਿਸ ਹੈ, ਇਹ ਕਿਉਂਕਿ ਪਿਓਰ ਜੈਨੇਟਿਕ ਇਸ ਕਰਕੇ ਹੈ ਕਿ ਆਟੋਇਮਿਊਨ ਡਿਜ਼ੀਜ਼ਸ ਹੁੰਦੀਆਂ ਨੇ। ਪਰ ਹਾਂ, ਸਾਡੇ ਖਾਣੇ ਦਾ ਵੀ ਰੋਲ ਹੈ, ਔਰ ਜਿਹੜੇ ਸਾਡੇ ਲਾਈਫ ਸਟਾਈਲ ਵੀ ਇਹਦੇ 'ਚ ਮੈਟਰ ਕਰਦਾ ਹੈ, ਤੇ ਕੁਝ ਹੱਦ ਤੱਕ ਜੈਨੇਟਿਕ ਵੀ ਇਹਦਾ ਹੈ ਰੋਲ, ਕਿਉਂਕਿ ਇਹ ਖਾਲੀ ਇੱਕ ਬਿਮਾਰੀ ਨਹੀਂ ਆਉਂਦੀ ਹੈ। ਆਰਥਰਾਈਟਿਸ ਇੱਕ ਲਾਸਟ ਆਪਸ਼ਨ ਹੈ,
ਮੈਂ ਜੀ। ਦੇਖਿਆ ਕਿ ਬਹੁਤ ਸਾਰੇ ਜਿਨ੍ਹਾਂ ਨੂੰ ਆਲਰੇਡੀ ਐਲਰਜੀਜ਼ ਹੁੰਦੀਆਂ ਨੇ, ਜੈਨੇਟਿਕ ਹੈ। ਅਗਰ ਤੁਹਾਡੇ ਪੇਰੈਂਟਸ ਨੂੰ ਜਾਂ ਨਾਨਕੇ ਸਾਈਡ ਕਿਸੇ ਨੂੰ ਐਲਰਜੀਜ਼ ਹੁੰਦੀਆਂ, ਜਾਂ ਨੱਕ ਸਟਫੀ ਹੁੰਦਾ ਹੈ, ਜਾਂ ਤੁਹਾਡਾ ਸਾਈਨਸ ਹੁੰਦਾ ਹੈ, ਜਾਂ ਕਿਸੇ ਨੂੰ ਗਲਾ ਖਰਾਬ ਹੁੰਦਾ ਹੈ, ਜਾਂ ਐਜ਼ਮਾ ਦੀ ਪ੍ਰੋਬਲਮ ਹੁੰਦੀ ਹੈ, ਤਾਂ ਇਹ ਵੀ ਜੈਨੇਟਿਕ ਹੈ। ਤੁਹਾਡੇ ਪੇਰੈਂਟਸ ਨੂੰ ਤੇ ਤੁਹਾਨੂੰ ਹੋਣੇ ਦੇ ਕਾਫੀ ਚਾਂਸਿਸ ਨੇ। ਜਿਹੜੀ ਹੂੰ, ਡਾਇਬਟੀਜ਼ ਦੀ ਗੱਲ ਕੀਤੀ ਹੈ, ਡਾਇਬਟੀਜ਼ ਵੀ ਜੈਨੇਟਿਕ ਹੀ ਹੈ। ਕਿ ਹੂੰ, ਤੁਹਾਡੇ ਅਗਰ ਫੈਮਿਲੀ 'ਚ ਕਿਸੇ ਨੂੰ ਤੁਹਾਨੂੰ ਹੋਣੇ ਚਾਂਸਿਸ ਨੇ। ਹਾਂ, ਹਾਰਟ ਅਟੈਕ ਜਿਹੜਾ ਹੈ, ਇਹ ਹੁਣ ਪਤਾ ਲੱਗਾ ਕਿ ਹਾਰਟ ਅਟੈਕ ਵੀ ਜਿਹੜਾ ਜੈਨੇਟਿਕ ਹੈ। ਕਿ ਹੂੰ, ਅਗਰ ਤੁਹਾਡੇ ਫੈਮਿਲੀ 'ਚ ਕਿਸੇ ਨੂੰ ਹਾਰਟ ਅਟੈਕ ਹੋਇਆ ਹੈ, ਜਾਂ ਤੁਹਾਨੂੰ ਸਟ੍ਰੋਕ ਹੋਈ ਹੈ, ਤੇ ਅੱਗੇ ਬੱਚਿਆਂ ਨੂੰ ਜਾਂ ਅੱਗੇ ਹੋਣੇ ਦੇ ਚਾਂਸਿਸ ਕਾਫੀ ਜ਼ਿਆਦਾ ਨੇ। ਸੋ ਹੂੰ, ਦਿਸ ਇਜ਼ ਅ ਵੈਰੀ ਸੀਰੀਅਸ ਇਸ਼ੂ। ਔਰ ਕੈਂਸਰ ਦਾ ਤੇ ਹੈ ਹੀ ਹੈ ਕਿ ਕੈਂਸਰ ਜੈਨੇਟਿਕ ਹੈ। ਜੀਨਸ ਤੁਹਾਡੇ ਚੇਂਜ ਹੁੰਦੇ ਰਹਿੰਦੇ ਨੇ। 15 ਤੋਂ 20 ਸਾਲ ਲੱਗਦੇ ਨੇ ਕੈਂਸਰ ਬਣਦੇ, ਹੂੰ, ਲੇਕਿਨ ਉਹ ਲੁਕੋਇਆ ਰਹਿੰਦਾ, ਪਤਾ ਨਹੀਂ ਲੱਗਦਾ। ਔਰ ਸਾਡੀ ਨਾਰਮਲ ਲਾਈਫ ਰਹਿੰਦੀ ਹੈ। ਔਰ ਜੀ, ਫਿਰ ਡਾਕਟਰ ਕਹਿੰਦੇ ਤੁਹਾਨੂੰ ਕਿ ਸਟੇਜ 4 ਦਾ ਕੈਂਸਰ ਹੈ, ਜਾਂ ਲੱਕੀ ਹੋ ਗਏ ਸਟੇਜ 3 ਦਾ ਕੈਂਸਰ ਹੈ। ਲੇਕਿਨ ਇਹ ਚੀਜ਼ਾਂ ਜਿਹੜੀਆਂ ਨੇ ਪਤਾ ਨਹੀਂ ਲੱਗਦਾ। ਔਰ ਪ੍ਰਵੀਨ ਜੀ ਦੇਖੋ ਕਿ ਕੋਲਨ ਕੈਂਸਰ ਜਿਹੜਾ ਬਹੁਤ ਕਾਮਨ ਹੁੰਦਾ ਪਿਆ ਆਪਣੇ ਲੋਕਾਂ ਨੂੰ। ਹਾਂਜੀ, ਹਾਂਜੀ। ਪ੍ਰੋਸਟੇਟ ਕੈਂਸਰ ਜੈਂਟਸ ਨੂੰ, ਬਲੈਡਰ ਕੈਂਸਰ। ਤੁਸੀਂ ਹੈਰਾਨ ਹੋ ਜਾਓਗੇ, 25 ਸਾਲ ਦੀ ਇੱਕ ਲੜਕੀ ਹੈ ਜਿਹਨੂੰ ਬਲੈਡਰ ਕੈਂਸਰ ਹੋਇਆ ਹੈ। ਹੂੰ, ਉਹ ਦੇਖੋ 25 ਸਾਲ ਦੀ ਹਲੇ ਕੁਛ ਨਹੀਂ, ਹਲੇ ਲਾਈਫ ਸ਼ੁਰੂ ਹੋਤੀ ਹੈ। ਸ਼ੀ ਇਜ਼ ਜਸਟ ਅ ਸਟੂਡੈਂਟ। ਤੇ ਮੈਂ ਜਿਸ ਤਰ੍ਹਾਂ ਮੈਂਸ਼ਨ ਕੀਤਾ ਕਿ ਇੱਕ ਕੈਂਸਰ ਬਣਦੇ 15 ਤੋਂ 20 ਸਾਲ ਲੱਗਦੇ ਨੇ। ਤੇ ਹੂੰ, ਸੋਚੋ ਕਿ ਉਹਦੀ ਕਦੋਂ ਦੀ ਸਟੇਜਿਸ ਕਦੋਂ ਸ਼ੁਰੂ ਹੋਇਆ ਹੋਏਗਾ ਉਹਦੀ ਲਾਈਫ ਵਿੱਚ, ਹੈ ਨਾ। ਹੂੰ, ਜੀ, ਤੇ ਜੀ, ਹੁਣ ਇਹ ਸੀਰੀਅਸ ਇਸ਼ੂ ਹੋ ਜਾਂਦੇ ਨੇ। ਤੇ ਆਪਣੀ ਕਮਿਊਨਿਟੀ ਜਿਹੜੀ ਹੈ, ਹਰ ਬਿਮਾਰੀਆਂ ਦੀ ਜਿਹੜੀ ਹੈ ਜਾਣਕਾਰੀ ਹੋਣੀ ਚਾਹੀਦੀ। ਆਪਣਾ ਸਹੀ, ਚੈੱਕ ਕਿੱਦਾਂ ਰੱਖਣਾ ਹੈ, ਚਾਹੇ ਬਿਲਕੁਲ, ਤੁਸੀਂ ਛੋਟੇ ਬੱਚੇ ਹੋ, ਚਾਹੇ ਟੀਨਏਜਰ ਹੋ, ਹੂੰ, ਐਡਲਟ ਹੋ, ਸੀਨੀਅਰ ਹੋ। ਹਰ ਇੱਕ ਨੂੰ ਅੱਜ ਕੱਲ੍ਹ ਆਪਣਾ ਡਾਕਟਰ ਆਪੇ ਹੀ ਬਣਨਾ ਚਾਹੀਦਾ। ਔਰ ਬਿਲਕੁਲ। ਇਹ ਸਾਰੀ ਜਾਣਕਾਰੀ ਜਿਹੜੀ ਤੁਹਾਨੂੰ ਸੈਮੀਨਾਰ 'ਚ ਮਿਲੇਗੀ। ਜੀ, ਜੀ। ਇੱਕ ਵਾਰ ਫਿਰ ਤੋਂ ਆਪਾਂ ਡਾਕਟਰ ਸਾਹਿਬਾ ਦਾ ਜਿਹੜਾ ਨੰਬਰ ਆ, ਉਹ ਤੁਹਾਡੇ ਨਾਲ ਸਾਂਝਾ ਕਰ ਦੇਈਏ। 4196990626 ਇਹਨਾਂ ਦਾ ਨੰਬਰ ਹੈ। ਡਾਕਟਰ ਨਿਸ਼ਾ ਡੋਗਰਾ ਜੀ ਆਉਣ ਵਾਲੇ ਸਮੇਂ ਦੇ ਵਿੱਚ ਤੁਹਾਡੇ ਨਾਲ ਜਾਣਕਾਰੀਆਂ ਸਾਂਝੀਆਂ ਕਰ ਦੇਣਗੇ। ਉਹ ਇੱਕ ਸੈਮੀਨਾਰ ਕਰਨ ਜਾ ਰਹੇ ਨੇ। ਸੈਮੀਨਾਰ ਵਾਸਤੇ ਵੀ ਜੇਕਰ ਤੁਸੀਂ ਕੋਈ ਜਾਣਕਾਰੀ ਮੰਗਣਾ ਚਾਹੁੰਦੇ ਹੋ, ਕੋਈ ਜਾਣਕਾਰੀ ਸਾਂਝੀ ਕਰਨਾ ਚਾਹੁੰਦੇ ਹੋ, ਕੋਈ ਜਾਣਕਾਰੀ ਦੀ ਚਾਹੀਦੀ ਤੁਹਾਨੂੰ, ਤਾਂ ਤੁਸੀਂ 4196990626 ਦੇ ਉੱਤੇ ਜਿਹੜਾ ਰਾਬਤਾ ਉਹਨਾਂ ਦੇ ਨਾਲ ਕਰ ਸਕਦੇ ਹੋ। ਡਾਕਟਰ ਸਾਹਿਬਾ, ਤੁਹਾਡਾ ਬਹੁਤ-ਬਹੁਤ ਧੰਨਵਾਦ ਜੀ ਪੰਜਾਬੀ USA ਦੇ ਲਈ ਸਮਾਂ ਕੱਢਣ ਦੇ ਲਈ। ਥੈਂਕ ਯੂ ਜੀ, ਥੈਂਕ ਜੀ, ਯੂ। ਇਸ ਗੱਲਬਾਤ ਨੂੰ ਆਪਾਂ ਇੱਥੇ ਰੋਕਾਂਗੇ। ਤੁਹਾਡਾ ਸਾਰਿਆਂ ਦਾ ਵੀ ਬਹੁਤ-ਬਹੁਤ ਧੰਨਵਾਦ। ਸਤਿ ਸ਼੍ਰੀ ਅਕਾਲ।